ਰਾਮਲੇਕਮ ਜੀ ਸਟਾਮ ਫਰੋਸ਼ੀ ਇੱਕ ਐਸਾ ਧੰਦਾ ਹੈ ਜਿਹਦੇ ਨਾਲ ਸ਼ਾਇਦ ਲੱਖਾਂ ਘਰਾਂ ਦਾ ਰੋਜ਼ਗਾਰ ਚੱਲਦਾ ਹੈ। ਲੱਖਾਂ ਘਰ, ਲੱਖਾਂ ਲੋਕ ਜਿਹੜੇ ਨੇ ਉਹ ਇਹਦੇ ਨਾਲ ਵਾਬਸਤਾ ਨੇ, ਇਸ ਰੋਜ਼ਗਾਰ ਨਾਲ। ਮੈਨੂੰ ਨਹੀਂ ਪਤਾ ਕਿ ਇਹਦੀ ਤਾਰੀਖ ਕੀ ਹੈ ਔਰ ਇਹਦੀ ਇਸ ਅਨਨੈਸੈਸਰੀ ਡਾਕੂਮੈਂਟ ਦੀ ਜ਼ਰੂਰਤ ਕਿਉਂ ਪੇਸ਼ ਆਉਂਦੀ, ਕਿਉਂਕਿ ਅਦਾਲਤਾਂ ਦੇ ਵਿੱਚ ਬੇਸ਼ੁਮਾਰ ਸਟਾਮ ਜਿਹੜੇ ਨੇ ਉਹ ਰਿਜੈਕਟ ਹੁੰਦੇ ਨੇ। ਇਹਨਾਂ ਦੀ ਕੋਈ ਵੁਕਤ ਨਹੀਂ ਹੁੰਦੀ ਔਰ ख़ास तौर ਤੇ ਆ ਜਿਹੜੇ ਸਸਤੇ ਸਟਾਮ ਨੇ ਇਹਨਾਂ ਦੀ ਤਾਂ ਅਸਲੋਂ ਹੀ ਕੋਈ ਵੁਕਤ ਨਹੀਂ ਹੁੰਦੀ। ਮੇਰਾ ਇੱਕ ਛੋਟਾ ਜਿਹਾ ਪਲਾਟ ਹੈ ਜੀ AWT 'ਚ। ਮੈਂ ਥੋੜ੍ਹੇ ਜਿਹੇ ਪੈਸੇ ਨੇ ਮੇਰੇ ਕੋਲ, ਮੈਂ ਸੋਚਿਆ ਮੈਂ ਘਰ ਬਣਾ ਲੈਣਾ ਇਹਦੇ 'ਤੇ। ਪਹਿਲੇ ਤਾਂ ਇਹ ਕਿ ਉਹ ਪਲਾਟ ਖਰੀਦਣ ਲੱਗਿਆ ਵਾਲਦਾ ਵੱਲੋਂ ਇੱਕ ਜਿਹੜੀ ਜਾਇਦਾਦ ਹਿੱਸੇ 'ਚ ਆਈ ਸੀ ਉਹ ਵੇਚ ਕੇ ਉਹ ਪਲਾਟ ਖਰੀਦਿਆ। ਉਹ ਜਦੋਂ ਖਰੀਦਣ ਲੱਗਿਆ ਕਈ ਸਟਾਮ ਸਾਨੂੰ ਕਰਵਾਉਣੇ ਪਏ 1200 ਦੇ। ਉਸ ਤੋਂ ਬਾਅਦ ਫਿਰ ਜਦੋਂ ਪ੍ਰੋਪਰਟੀ ਵੇਚੀ ਉੱਥੋਂ ਜ਼ਰਈ ਜ਼ਮੀਨ, ਉਹ ਉਦੋਂ ਵੀ ਕਈ ਸਟਾਮ ਕਰਾਉਣੇ ਪਏ। ਫਿਰ ਹੁਣ ਆ ਕੇ AWT ਜਿਹੜੀ ਆਰਮੀ ਵੈਲਫੇਅਰ ਟਰਸਟ ਦੀ ਸਕੀਮ ਹੈ ਔਰ ਫੌਜ ਦੀ ਇੱਕ ਸਮਝ ਲਓ ਕਿ ਗਰੀਬ ਸਕੀਮ ਸਮਝ ਲਓ, ਕਿਉਂਕਿ ਫੌਜ ਦਾ ਸਾਰਾ ਧਿਆਨ ਜਿਹੜਾ ਹੈ ਉਹ ਜਰਨੈਲਾਂ ਦਾ ਧਿਆਨ DHA 'ਤੇ ਹੁੰਦਾ। ਇਹ ਵੈਲਫੇਅਰ ਦੇ ਨਾਂ 'ਤੇ ਜਿਹੜੀ ਸਕੀਮ ਹੈ ਇਹਦੇ ਵਿੱਚ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਇਹਨਾਂ ਸਰਵਿਸ ਰੋਡ ਤੱਕ ਨਹੀਂ ਬਣਾਈ ਉਹਦੀ। ਅਤੇ ਮਤਲਬ ਇਹ ਇੰਜ ਨਿਗਲੈਕਟਡ ਵੈਲਫੇਅਰ ਸਕੀਮਾਂ ਇੰਜ ਦੀਆਂ ਹੁੰਦੀਆਂ ਨੇ ਇੱਥੇ। ਅਤੇ ਉਹ ਸਟਾਮ ਪਹਿਲੇ ਵਾਲੇ ਤਾਂ ਹੋ ਗਿਆ। ਫਿਰ ਇਹ ਜਿਹੜਾ ਉੱਥੇ ਆਰਮੀ ਵੈਲਫੇਅਰ ਟਰਸਟ 'ਚ ਸਾਨੂੰ ਟਰਾਂਸਫਰ ਲੈਟਰ ਜਾਰੀ ਕਰਦੇ ਨੇ, ਉਹ ਆਪਣੇ ਵੱਲੋਂ ਕਰਦੇ ਨੇ। ਮਤਲਬ ਉਹਦੀ ਕੋਈ ਕਾਨੂੰਨੀ ਰਿਆਸਤੀ ਹਸੀਅਤ ਨਹੀਂ ਹੈ, ਉਹ ਆਰਮੀ AWT ਆਪਣੇ ਵੱਲੋਂ ਜਾਰੀ ਕਰਦੀ ਹੈ। ਜਿਹੜਾ ਕਿ ਸਾਡਾ ਮਤਲਬ ਸਾਡੀ ਪਲਾਟ ਦੇ ਉੱਤੇ ਅਗਰ ਅਸੀਂ ਸਿਵਲ ਕੋਰਟ 'ਚ ਜਾਈਏ ਤਾਂ ਉਹ ਸਾਡੇ ਕੋਲ ਉਹਦੀ ਰਜਿਸਟਰੀ ਨਹੀਂ ਹੈ। ਉਹ ਟਰਾਂਸਫਰ ਲੈਟਰ ਹੈ ਜਿਹੜਾ AWT ਵੱਲੋਂ ਜਾਰੀ ਹੋਇਆ। ਹੁਣ ਉਹਦੇ 'ਤੇ ਘਰ ਬਣਾਉਣਾ ਸੀ ਅਤੇ ਉਹਨਾਂ ਕਿਹਾ ਜੀ ਤੁਸੀਂ ਉਹ ਬਿਆਨ ਹਲਫੀ ਦਿਓ ਕਿ ਜੀ ਤੁਸੀਂ ਕੋਈ LDA ਦੀ ਕਿਸੇ ਸਿੱਖ ਦੀ ਮੁਖਾਲਫਤ ਨਹੀਂ ਉਹ ਨਹੀਂ ਕਰੋਗੇ, ਖਿਲਾਫ ਵਰਜ਼ੀ ਨਹੀਂ ਕਰੋਗੇ, ਅਤੇ ਇਸ ਵਾਸਤੇ ਉਹ ਬਣਾ ਕੇ ਦਿਓ ਇੱਕ ਬਿਆਨ ਹਲਫੀ ਲਓ ਔਰ 50-50 ਦੇ 2 ਸਟਾਮ ਖਰੀਦੋ ਔਰ ਉਹਨਾਂ ਦੇ ਉੱਤੇ ਉਹ ਬਿਆਨ ਹਲਫੀ ਜਿਹੜਾ ਹੈ ਉਹ ਟਾਈਪ ਕਰਾ ਕੇ ਉਹਦੇ 'ਤੇ ਸਾਈਨ ਕਰਾ ਕੇ ਔਰ 2 ਗਵਾਹ ਨਾਲ ਲਾ ਕੇ ਵਿਟਨੈਸ ਦਿਓ ਅਤੇ ਉਹ ਸਾਨੂੰ ਜਮ੍ਹਾਂ ਕਰਾਓ। ਹੁਣ ਮੈਨੂੰ ਨਹੀਂ ਸਮਝ ਆਉਂਦੀ ਕਿ ਜਦੋਂ ਤੁਸੀਂ ਟਰਾਂਸਫਰ ਲੈਟਰ ਤਾਂ ਆਪਣਾ ਜਾਰੀ ਕਰ ਰਹੇ ਹੋ, ਠੀਕ ਹੈ, ਪਲਾਟ ਦੀ ਸਾਡੇ ਕੋਲ ਰਜਿਸਟਰੀ ਨਹੀਂ ਹੈਗੀ ਅਤੇ ਸਟਾਮ ਦੀ ਕੀ ਜ਼ਰੂਰਤ ਹੈ। ਮਤਲਬ ਇੱਥੋਂ ਇਹ ਸਾਬਤ ਹੁੰਦਾ ਹੈ ਕਿ ਫੌਜੀ ਲੋਕ ਡਿਸਿਪਲਿਨ ਤਾਂ ਬੜਾ ਅੱਛਾ ਮੇਨਟੇਨ ਕਰ ਲੈਂਦੇ ਨੇ, ਲੇਕਿਨ ਇਹਨਾਂ 'ਚ ਕਿਸੇ 'ਚ ਵੀ ਇਹਨਾਂ 'ਚ ਜਿਹੜੀ ਹੈ ਨਾ ਪੋਲਿਸੀ ਮੇਕਿੰਗ ਦੀ ਸਲਾਹੀਅਤ ਨਹੀਂ ਹੁੰਦੀ। ਅਤੇ ਕਦੀ ਕਿਸੇ ਫੌਜੀ ਨੂੰ ਪੋਲਿਸੀ ਮੇਕਿੰਗ ਦਾ ਹਿੱਸਾ ਨਹੀਂ ਹੋਣਾ ਚਾਹੀਦਾ। ਬੜੀ ਮਾਜ਼ਰਤ ਨਾਲ ਜੇ ਕਿਸੇ ਨੂੰ ਬੁਰਾ ਲੱਗੇ, ਲੇਕਿਨ ਇਹਨਾਂ ਨੂੰ ਪੋਲਿਸੀ ਮੇਕਿੰਗ ਦਾ ਹਿੱਸਾ ਨਹੀਂ ਹੋਣਾ ਚਾਹੀਦਾ। ਕਿਉਂਕਿ ਦੇਖੋ ਤੁਸੀਂ ਕਾਮਨ ਸੈਂਸ ਦੀ ਗੱਲ ਹੈ ਤਾਂ ਤੁਸੀਂ ਟਰਾਂਸਫਰ ਲੈਟਰ ਆਪਣਾ ਦਿੱਤਾ ਹੈ ਅਤੇ ਤੁਸੀਂ ਇਹ ਜਿਹੜਾ ਬਿਆਨ ਹਲਫੀ ਹੈ ਇਹ ਵੀ ਆਪਣਾ ਉੱਥੇ ਬਹਿ ਕੇ ਸਾਡੇ ਕੋਲੋਂ ਸਾਈਨ ਲੈ ਲਓ, ਅਤੇ ਜੇ ਅਸੀਂ ਖਿਲਾਫ ਵਰਜ਼ੀ ਕਰਾਂਗੇ ਤਾਂ ਸਾਡਾ ਉੱਥੇ ਘਾਟਾ ਦੇਣਾ ਜਾਂ ਸਾਨੂੰ ਉੱਥੋਂ ਉਂਝ ਹੀ ਕੱਢ ਦੇਣਾ। ਤੁਹਾਡੇ ਕੋਲ ਤਾਂ ਸਾਰਾ ਰਾਈਟ। ਅਤੇ ਜਦੋਂ ਟਰਾਂਸਫਰ ਲੈਟਰ ਤੁਸੀਂ ਆਪਣਾ ਦੇ ਰਹੇ ਹੋ ਤਾਂ ਫਿਰ ਇਹ ਸਟਾਂਪ ਪੇਪਰ ਸਰਕਾਰੀ ਕਿਉਂ? ਅੱਛਾ, ਹੁਣ ਅਗਲੀ ਗੱਲ ਜਿਹੜੀ ਨਵੀਂ ਪਤਾ ਲੱਗੀ ਉਹ ਇਹ ਵੀ ਪਤਾ ਲੱਗੀ ਕਿ ਜੀ ਸਟਾਂਪ ਪੇਪਰ ਜਿਹੜੇ ਅਦਾਲਤਾਂ ਦੇ ਬਾਹਰ ਵੇਚੇ ਜਾ ਰਹੇ ਨੇ ਉਹ ਬੇਸ਼ਤਰ ਸਟਾਂਪ ਪੇਪਰ ਜਿਹੜੇ ਨੇ ਉਹ ਜਾਲੀ ਨੇ। ਜਾਲੀ ਕਿਵੇਂ ਨੇ? ਜਿਵੇਂ ਜਾਲੀ ਕਰੰਸੀ ਅਤੇ ਜਾਲੀ ਪ੍ਰਾਈਜ਼ ਬੌਂਡ, ਮਤਲਬ ਜਾਲੀ ਤੌਰ 'ਤੇ ਛਾਪੇ ਹੋਏ ਸਟਾਂਪ ਪੇਪਰ ਨੇ ਜਿਹੜੇ ਕਿ ਮੰਡੇ ਜਾ ਰਹੇ ਨੇ। ਹੁਣ ਤੁਸੀਂ ਅਗਲੀ ਗੱਲ ਇਹ ਵੇ ਜ਼ਰਾ ਅੰਦਾਜ਼ਾ ਲਾਣਾ ਕਿ ਉਹਨਾਂ ਮੈਨੂੰ ਕਿਹਾ ਕਿ ਜੀ 50-50 ਦੇ 2 ਸਟਾਂਪ ਪੇਪਰ ਲਾਣੇ ਨੇ। ਮੈਂ ਗਿਆ ਸਟਾਂਪ ਇੱਥੇ ਵਸੀਕਾ ਨਵੀਸ ਕੋਲ, ਉਹਦੇ ਕੋਲ ਸਟਾਂਪ ਪੇਪਰ ਮੰਗੇ। ਉਹਨੇ ਕਿਹਾ ਜੀ 2 ਸਟਾਂਪ ਪੇਪਰ ਤੁਹਾਨੂੰ 50-50 ਵਾਲੇ 300 ਰੁਪਏ ਦੇ ਮਿਲਣਗੇ, ਮਤਲਬ 50 ਰੁਪਏ ਉੱਤੇ 150 ਰੁਪਏ ਮੁਨਾਫਾ, ਜਦ ਕਿ ਵਸੀਕਾ ਨਫੀਸ ਦਾ ਸਟਾਂਪ ਫਰੋਸ਼ ਦਾ ਪ੍ਰੋਫਿਟ ਉਸ 50 ਰੁਪਏ ਦੇ ਵਿੱਚ ਵੀ ਮੌਜੂਦ ਹੁੰਦਾ। ਹੁਣ ਤੁਸੀਂ ਜ਼ਰਾ ਸਿੰਪਲ ਕੈਲਕੂਲੇਸ਼ਨ ਕਰ ਲਓ। ਮੇਰਾ ਤਾਂ ਮੈਥਮੈਟਿਕਸ ਇੰਨਾ ਚੰਗਾ ਨਹੀਂ, ਔਰ ਇੱਕ ਜ਼ਰਾ ਡਾਟਾ ਅਗਰ ਕੋਈ ਕਲੈਕਟ ਕਰ ਸਕਦਾ ਹੈ ਇਸ ਮੁਲਕ 'ਚ, ਕੋਈ ਐਸਾ ਮੁਹੱਬੇ ਵਤਨ ਅਦਾਰਾ ਇੱਕ ਅੱਧਾ ਵੀ ਹੈ ਅਤੇ ਉਹ ਜ਼ਰਾ ਕਲੈਕਟ ਕਰਕੇ ਦੱਸੇ ਕਿ ਇੱਕ ਦਿਨ 'ਚ, ਇੱਕ ਸਿੰਗਲ ਡੇ 'ਚ
50 ਰੁਪਏ ਤੋਂ ਲੈ ਕੇ 10 ਰੁਪਏ ਤੋਂ ਲੈ ਕੇ ਕਿੰਨਾ ਸਟਾਂਪ ਪੇਪਰ ਟੋਟਲ ਪਾਕਿਸਤਾਨ 'ਚ ਵੇਚਿਆ ਜਾਂਦਾ ਹੈ। ਜ਼ਰਾ ਪਲੀਜ਼ ਇਹ ਸਟੇਟ ਬੈਂਕ ਕਰ ਲਵੇ ਕਿ ਕਿੰਨਾ ਸਟਾਂਪ ਪੇਪਰ, ਕਿੰਨੀ ਮਾਲੀਅਤ ਦਾ ਸਟਾਂਪ ਪੇਪਰ ਰੋਜ਼ਾਨਾ ਕਚਹਿਰੀਆਂ 'ਚ ਵੇਚਿਆ ਜਾਂਦਾ ਹੈ, ਵਿਕਦਾ ਹੈ, ਔਰ ਕਿੰਨਾ ਲੱਗਦਾ ਹੈ। ਇਹ ਮੈਨੂੰ ਯਕੀਨ ਹੈ ਕਿ ਜ਼ਰਦਾਰੀ ਤੇ ਨਵਾਜ਼ ਸ਼ਰੀਫ ਦੇ ਉੱਤੇ ਲੱਗੇ ਜਿਹੜੇ ਕਰਪਸ਼ਨ ਇਲਜ਼ਾਮ ਨੇ ਨਾ, ਇਹ ਉਸ ਤੋਂ 100 ਗੁਣਾ ਜ਼ਿਆਦਾ, 100 ਗੁਣਾ, ਮੈਂ ਪੂਰੇ ਆਪਣੇ ਸੋਚ ਸਮਝ ਕੇ ਬਗੈਰ ਕਿਸੇ ਜਜ਼ਬਾਤੀ ਹੋਏ ਗੱਲ ਕਰ ਰਹੇ ਹਾਂ ਕਿ 100 ਗੁਣਾ ਜ਼ਿਆਦਾ ਦੋਹਾਂ ਦੀ ਕਰਪਸ਼ਨ ਇਲਜ਼ਾਮਾਤ ਤੋਂ ਵੱਧ ਕਰਪਸ਼ਨ ਸਿਰਫ ਸਟਾਂਪ ਪੇਪਰ ਦੀ ਮਦ 'ਚ ਹੋ ਰਹੀ ਹੈ। ਔਰ ਇਸ ਡਾਕੂਮੈਂਟ ਨੂੰ ਹਾਲੇ ਤੱਕ ਕਿਉਂ ਰੱਖਿਆ ਗਿਆ ਹੋਇਆ ਹੈ, ਇਹਦੀ ਕੀ ਜ਼ਰੂਰਤ ਹੈ, ਕੋਈ ਸਮਝ ਨਹੀਂ ਹੈ। ਨਾ ਇਹਦੀ ਅਦਾਲਤਾਂ 'ਚ ਵੁਕਤ ਹੈ, ਨਾ ਇਹ ਹਤਮੀ ਸਬੂਤ ਦੇ ਤੌਰ 'ਤੇ ਕਿਤੇ ਮੰਨਿਆ ਜਾ ਸਕਦਾ ਹੈ। ਅਤੇ ਇਹ ਕਰਪਸ਼ਨ ਜਾਰੀ ਰੱਖਣ, ਅੱਛਾ ਇਹ ਜਿਹੜਾ ਮਤਲਬ 50 ਰੁਪਏ ਦੇ ਉੱਤੇ 150 ਰੁਪਇਆ ਉਹ ਲੈ ਰਿਹਾ ਹੈ, ਇਹ ਗਵਰਨਮੈਂਟ ਦੇ ਕਿਹੜੇ ਰੈਵਨਿਊ 'ਚ ਜਾ ਰਿਹਾ? ਗਵਰਨਮੈਂਟ ਦੇ ਰੈਵਨਿਊ 'ਚ ਨਹੀਂ ਜਾ ਰਿਹਾ। ਮਤਲਬ ਰਿਆਸਤ ਇੰਜ ਦੀ ਚੀਜ਼ ਨੂੰ ਜਾਰੀ ਰੱਖ ਕੇ ਇੱਕ ਤਰ੍ਹਾਂ ਦੀ ਕਰਪਸ਼ਨ ਨੂੰ ਸੈਕਿੰਡ ਕਰ ਰਹੀ ਹੈ ਕਿ ਠੀਕ ਹੈ ਯਾਰ ਤੁਸੀਂ ਕਰਪਸ਼ਨ ਕਰ ਲਓ। ਮਤਲਬ ਉੱਧਰੋਂ ਕਹਿ ਦਿੱਤਾ ਜਾਂਦਾ ਹੈ ਕਿ ਜੀ ਸਟਾਂਪ ਪੇਪਰ ਲਾ ਦਿਓ, ਇਲੈਕਸ਼ਨ ਲੜੋ ਤਾਂ ਕੋਈ 10 ਤਰ੍ਹਾਂ ਦੇ ਸਟਾਂਪ ਪੇਪਰ ਲੱਗਦੇ ਨੇ ਨਾਲ। ਯਾਰ ਕਾਹਦੇ ਲਈ? ਮੇਰੇ ਕੋਲ ਸ਼ਨਾਖਤੀ ਕਾਰਡ ਜਦ ਹੈ ਅਤੇ ਇਹ ਸਟਾਂਪ ਪੇਪਰ ਦੀ ਜ਼ਰੂਰਤ, ਮੈਂ ਜਦ ਉਹਦੇ 'ਤੇ ਸਾਈਨ ਕਰ ਰਿਹਾ ਅਤੇ ਬਿਆਨ ਹਲਫੀ ਦੀ ਜ਼ਰੂਰਤ, ਓਥ ਦੀ ਜ਼ਰੂਰਤ, ਕਿਸੇ ਸ਼ੈ ਦੀ ਜ਼ਰੂਰਤ ਨਹੀਂ। ਅਨਨੈਸੈਸਰੀ ਡਾਕੂਮੈਂਟੇਸ਼ਨ ਪਾਕਿਸਤਾਨ 'ਚ ਖਰਬਾਂ ਨਹੀਂ ਸ਼ਾਇਦ ਟ੍ਰਿਲੀਅਨ ਰੁਪੀਜ਼ ਦਾ ਨੁਕਸਾਨ ਕਰ ਰਹੀ ਹੈ। ਪੇਪਰ ਦਾ ਜਾਲਸਾਜ਼ੀ, ਇਹ ਕਰਪਸ਼ਨ ਜਿਹੜੀ ਮੈਂ ਸਟਾਂਪ ਦੀ ਤੁਹਾਨੂੰ ਦੱਸ ਰਿਹਾ, ਇਹ ਸਾਰੀਆਂ ਚੀਜ਼ਾਂ ਖਤਮ ਹੋਣਗੀਆਂ ਅਤੇ ਕਰਪਸ਼ਨ ਖਤਮ ਹੋਏਗੀ ਨਾ। ਅਤੇ ਇਹ ਇਮਰਾਨ ਖਾਨ ਦਾ ਖੈਰ ਦਿਮਾਗ ਇੰਨਾ ਹੈ ਨਹੀਂ ਕਿ ਉਹਨੂੰ ਇਹ ਛੋਟੀਆਂ ਚੀਜ਼ਾਂ ਨਜ਼ਰ ਆਉਣ। ਉਹਨੂੰ ਇੱਕ ਬਸ ਜ਼ਰਦਾਰੀ ਨਜ਼ਰ ਆ ਗਿਆ, ਇੱਕ ਨਵਾਜ਼ ਸ਼ਰੀਫ ਨਜ਼ਰ ਆ ਗਿਆ ਅਤੇ ਬਸ ਉਹਦੇ ਉੱਤੇ ਉਹ ਰੌਲਾ ਪਾ ਦਿੱਤਾ। ਉਹ ਉਵੇਂ ਦੇ ਹੀ ਅੱਗੇ ਅਕਲ ਤੋਂ ਪੈਦਲ ਉਹਦੇ ਫੋਲੋਵਰਸ ਨੇ ਕਿ ਜਿਨ੍ਹਾਂ ਨੂੰ ਜਿਹੜਾ ਨਾਅਰਾ ਲੈ ਕੇ ਆਏ ਸਨ ਕਰਪਸ਼ਨ ਦੇ ਮੁਕਾਉਣ ਦਾ, ਅਤੇ ਜਿਹੜੇ ਬੁਨਿਆਦੀ ਕਰਪਸ਼ਨ ਦੇ ਇਸ਼ੂਜ਼ ਨੇ ਉਹਨਾਂ ਦੇ ਉੱਤੇ ਉਹਨਾਂ ਦੀ ਕੋਈ ਨਜ਼ਰ, ਕੋਈ ਵਿਜ਼ਨ ਹੀ ਨਹੀਂ ਹੈ। ਰੱਬ ਰਾਖਾ ਜੀ, ਆਪਣਾ ਖਿਆਲ ਰੱਖਣਾ।